ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਜਨਵਰੀ ਦੀ 21 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਗਾਜ਼ਾ ਤੋਂ ਇਹ ਖਬਰ ਆ ਰਹੀ ਆ ਵੀ ਸੈਂਟਰਲ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਮਿਲਟਰੀ ਨੇ ਜਿਹੜੇ ਸਸਪੈਕਟ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਜੋ ਕਹਿੰਦੇ ਵੀ ਡਰੋਨ ਨੂੰ ਆਪਰੇਟ ਕਰ ਰਹੇ ਸੀਗੇ। ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਨਾਂ ਚੋਂ 3 ਤਾਂ ਜਰਨਲਿਸਟ ਸੀਗੇ, ਇੱਕ CBS ਦਾ ਵੀ ਜਿਹੜਾ ਜਰਨਲਿਸਟ ਸੀਗਾ। ਸੋ 460 ਦੇ ਕਰੀਬ ਲੋਕ, ਜਿਨ੍ਹਾਂ ਚੋਂ 100 ਦੇ ਕਰੀਬ ਬੱਚੇ ਆ, ਉਹ ਆਲਰੇਡੀ ਇਜ਼ਰਾਈਲੀ ਫੋਰਸਸ ਵੱਲੋਂ ਮਾਰੇ ਜਾ ਚੁੱਕੇ ਆ ਜਦ ਤੋਂ ਸੀਜ਼ ਫਾਇਰ ਹੋਇਆ ਹੈਗਾ ਆ, ਅਕੋਰਡਿੰਗ ਟੂ ਗਾਜ਼ਾ ਹੈਲਥ ਮਿਨਿਸਟਰੀ। ਤੇ ਉਹਨਾਂ ਨੇ ਇਹ ਕਿਹਾ ਵੀ ਸਿਵਲੀਅਨ ਤੇ ਕੰਬੈਟੈਂਟਸ ਦੇ ਵਿੱਚ ਜਿਹੜਾ ਡਿਸਟਿੰਗੁਇਸ਼ ਕਰਨਾ ਬੜਾ ਔਖਾ ਹੈਗਾ। ਜਰਨਲਿਸਟ ਜੋ ਆ ਉਹ 11 ਪੈਲਸਤੀਨੀਅਨ ਮਾਰੇ ਗਏ, ਉਹਨਾਂ ਚੋਂ 3 ਜਣੇ ਜਿਹੜੇ ਜਰਨਲਿਸਟ ਸੀਗੇ। ਮੁਹੰਮਦ ਕਿਸ਼ਤਾ, ਐਨਸ ਗੈਨੇਮ ਤੇ ਐਬਦੁਲ ਸ਼ਾਤ, ਇਹ ਫ੍ਰੀਲਾਂਸ ਕੈਮਰਾਮੈਨ ਸੀਗੇ ਜੋ CBS ਨਿਊਜ਼ ਤੇ ਫ੍ਰੈਂਚ ਨਿਊਜ਼ ਏਜੰਸੀ ਫਰਾਂਸ ਪ੍ਰੈਸੇ ਉਹਨੂੰ ਦੋਨਾਂ ਨੂੰ ਰਿਪੋਰਟ ਕਰਦੇ ਸੀਗੇ। ਤੇ ਇਹ ਤਿੰਨੇ ਜਿਹੜੇ ਰਿਪੋਰਟਰ ਆ ਫੁਟੇਜ ਇੱਕ ਤਰ੍ਹਾਂ ਦੇ ਨਾਲ ਉਹ ਇਕੱਠੀ ਕਰ ਰਹੇ ਸੀ। ਉਹ ਟੈਂਟਾਂ ਦੀ ਜਿੱਥੇ ਲੋਕਾਂ ਨੂੰ ਡਿਸਪਲੇਸ ਕੀਤਾ ਗਿਆ ਹੈਗਾ ਐਲ ਜ਼ਾਰਾ ਮਨਸੂਰ ਏਰੀਆ ਦੇ ਵਿੱਚ। ਸੋ 3 ਜਿਹੜੇ ਜਰਨਲਿਸਟ ਆ ਉਹ ਇਜ਼ਰਾਈਲ ਦੇ ਡਿਫੈਂਸ ਫੋਰਸ ਦੇ ਰਾਹੀਂ ਮਾਰੇ ਜਾ ਚੁੱਕੇ ਆ। ਜੀ, ਕੱਲ ਜਿੱਦਾਂ ਆਪਾਂ ਜ਼ਿਕਰ ਕੀਤਾ ਸੀਗਾ ਹਰਜੋਤ ਸਿੰਘ ਜੀ ਵੀ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨਿਊਸਮ ਉਹਨਾਂ ਨੇ ਵੀ ਡੈਵੋਸ ਦੇ ਵਿੱਚ ਬੋਲਣਾ ਸੀਗਾ, ਪਰ ਜਿਹੜਾ ਗਵਰਨਰ ਨਿਊਸਮ ਆ ਉਹਨਾਂ ਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ। ਹੁਣ ਗਵਰਨਰ ਨਿਊਸਮ ਇਹ ਕਹਿ ਰਹੇ ਆ ਵੀ ਕਹਿੰਦੇ ਟਰੰਪ ਹੁਣਾਂ ਦੇ ਵਾਈਟ ਹਾਊਸ ਦੇ ਦੁਆਰਾ, ਟਰੰਪ ਹੁਣਾਂ ਦੇ ਪ੍ਰੈਸ਼ਰ ਦੇ ਕਰਕੇ ਡੈਵੋਸ ਦੇ ਵਿੱਚ ਜਿਹੜੀ ਉਹਨਾਂ ਦੀ ਅਪੀਅਰੈਂਸ ਸੀਗੀ ਉਸ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਅੱਜ ਦੇ ਭਾਸ਼ਣ ਦੇ ਵਿੱਚ ਜਦੋਂ ਰਾਸ਼ਟਰਪਤੀ ਟਰੰਪ ਬੋਲੇ ਸੀਗੇ ਤਾਂ ਉਹਨਾਂ ਨੇ ਨਿਊਸਮ ਹੁਣਾਂ ਦਾ ਵੀ ਨਾਮ ਉਸ ਬਾਬਤ ਲਿਆ ਸੀਗਾ। ਉੱਦਾਂ ਅੱਜ ਦੇ ਭਾਸ਼ਣ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਗ੍ਰੀਨਲੈਂਡ ਦੇ ਮੁੱਦੇ ਦੇ ਬਾਰੇ ਗੱਲ ਤਾਂ ਕੀਤੀ, ਪਰ ਉਹ ਕਈ ਵਾਰੀ ਗ੍ਰੀਨਲੈਂਡ ਨੂੰ ਆਈਸਲੈਂਡ ਹੀ ਜਿਹੜਾ ਉਹ ਕਹਿ ਗਏ। ਹੁਣ ਇਹ ਉਹਨਾਂ ਦੇ ਕੋਲੋਂ ਗਲਤੀ ਹੋਈ ਆ ਜਾਂ ਫਿਰ ਆਈਸਲੈਂਡ ਦੇ ਉੱਤੇ ਵੀ ਅੱਖ ਰੱਖੀ ਬੈਠੇ ਆ। ਹੁਣ ਆਈਸਲੈਂਡ ਵਾਲਿਆਂ ਦੀ ਕਿਤੇ ਨੀਂਦ ਆ ਉਹ ਨਾ ਜਿਹੜੀ ਉੱਥੇ ਉੱਡ ਜਾਵੇ ਵੀ ਭਾਈ ਇਹ ਹੁਣ ਇਹਨਾਂ ਦੇ ਮੂੰਹ ਦੇ ਉੱਤੇ ਸਾਡਾ ਨਾਮ ਹੀ ਜਿਹੜਾ ਉਹ ਚੜ ਚੁੱਕਾ ਹੈਗਾ ਆ। ਸੋ ਜਿਹੜਾ ਆਫਿਸ ਹੈਗਾ ਗੈਵਿਨ ਨਿਊਸਮ ਦਾ, ਕੈਲੀਫੋਰਨੀਆ ਦੇ ਗਵਰਨਰ ਦਾ, ਉਹਨਾਂ ਨੇ ਜਿਹੜੀ ਅਪੀਅਰੈਂਸ ਸੀਗੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਉਸ ਨੂੰ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਆ। ਦਾ ਹਿੱਲ ਜਿਹੜਾ ਉਹ ਰਿਪੋਰਟ ਕਰ ਰਿਹਾ ਵੀ US ਦਾ ਜਿਹੜਾ ਹਾਊਸ ਆ ਉਸ ਦੇ ਵਿੱਚ ਹੀ ਗੈਵਿਨ ਨਿਊਸਮ ਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ ਡੈਵੋਸ ਦੇ ਜਿਹੜੇ ਉਹ ਫੋਰਮ ਦੇ ਵਿੱਚ। ਸੋ ਗਵਰਨਰ ਨਿਊਸਮ ਨੇ ਬਾਅਦ ਦੇ ਵਿੱਚ ਐਕਸ ਦੇ ਉੱਤੇ ਇਹ ਜਿਹੜਾ ਉਹ ਕੀਤਾ ਵੀ ਕਹਿੰਦੇ ਵੀ ਅੰਡਰ ਪ੍ਰੈਸ਼ਰ ਫਰੋਮ White House and State Department, US House church acting as US pavilion is now denying entry to California Governor Newsom to speak to media after fortune ਜਿਹੜੇ ਆ ਉਹਨਾਂ ਤੋਂ ਬਾਅਦ ਦੇ ਵਿੱਚ USA ਹਾਊਸ ਉੱਥੇ ਅਮਰੀਕਾ ਦੀ 250ਵੀਂ ਜਿਹੜੀ ਐਨੀਵਰਸਰੀ ਆ ਉਹ ਉੱਥੇ ਨਾਲ ਦੇ ਨਾਲ ਮਨਾ ਰਿਹਾ ਹੈਗਾ ਆ ਤੇ ਉੱਥੇ ਜਿਹੜਾ ਆ ਇਹਨਾਂ ਨੂੰ ਹੁਣ ਐਂਟਰ ਹੀ ਨਹੀਂ ਹੋਣ ਦਿੱਤਾ ਗਿਆ।
ਹਰਜੋਤ ਸਿੰਘ ਜੀ, ਇਹ ਤਾਂ ਦੇਖੋ ਪਤਾ ਹੀ ਆ ਦੁਨੀਆ ਦੇ ਵਿੱਚ ਵੀ ਇੱਕ ਜਿਹੜੀ ਸੱਤਾ ਹੈ ਉਹ ਕਦੀ ਵੀ ਬਰਾਬਰ ਜਿਹੜੀ ਉਹ ਨਹੀਂ ਰਹਿੰਦੀ। ਦੂਜਿਆਂ ਦੀ ਵੀ ਵਾਰੀ ਆ ਉਹ ਕਦੀ ਨਾ ਕਦੀ ਆ ਜਾਂਦੀ ਆ। ਇਹ ਨਵੀਆਂ ਹੀ ਪਿਰਤਾਂ ਜਿਹੜੀਆਂ ਆ ਉਹ ਇਸ ਟਾਈਮ ਪੈ ਰਹੀਆਂ ਆ। ਚਲੋ ਤੁਹਾਡੇ ਵਿਚਾਰਕ ਮਤਭੇਦ ਨੇ, ਕਿੱਦਾਂ ਮੁਲਕ ਨੂੰ ਰਨ ਕਰਨਾ ਹੈ, ਕਿੱਦਾਂ ਤੁਹਾਡੀਆਂ ਪਾਲਿਸੀਜ਼ ਆ, ਉਸ ਦੇ ਵਿੱਚ ਡਿਫਰੈਂਸਿਸ ਤਾਂ ਜਿਹੜੇ ਉਹ ਹੁੰਦੇ ਹੀ ਆ, ਹੋਣੇ ਵੀ ਚਾਹੀਦੇ ਆ। ਤਾਂ ਹੀ ਲੋਕਾਂ ਨੂੰ ਡਿਫਰੈਂਟ ਪਾਲਿਸੀਜ਼ ਦਾ ਜਿਹੜਾ ਉਹ ਪਤਾ ਲੱਗਦਾ ਆ। ਪਰ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਫਟਕਾਰ ਲਾਉਣੀ ਜਾਂ ਇੱਕ ਦੂਜੇ ਨੂੰ ਏਦਾਂ ਜਿਹੜਾ ਉਹ ਖੁੱਡੇ ਲਾਉਣਾ, ਇਹ ਫਿਰ ਇੱਕ ਗਲਤ ਪਿਰਤ ਜਿਹੜੀ ਪੋਲਿਟਿਕਸ ਦੇ ਵਿੱਚ ਅਮਰੀਕਾ ਦੀ ਜਿਹੜੀ ਉਹ ਪੈ ਰਹੀ ਆ। ਸੋ ਵਾਈਟ ਹਾਊਸ ਨੂੰ ਜਦ ਇਹ ਸਪੀਚ ਕੈਂਸਲੇਸ਼ਨ ਬਾਰੇ ਜਿਹੜਾ ਉਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਪਤਾ ਵੀ ਕੀ ਹੈਗਾ ਆ। ਉਹਨਾਂ ਨੇ ਫਿਰ ਉਹੀ ਥਰਡ ਰੇਟ ਗਵਰਨਰ ਨਿਊਸਮ ਕਹਿ ਕੇ ਉਹਨਾਂ ਨੂੰ ਜਿਹੜਾ ਉਹ ਪੁਕਾਰਿਆ ਹੈਗਾ। ਵਾਈਟ ਹਾਊਸ ਦੀ ਜਿਹੜੀ ਸਪੋਕਸ ਪਰਸਨ ਐਨਾ ਕੈਲੀ ਆ, ਉਹਨਾਂ ਦੇ ਜਿਹੜਾ ਉਹ ਦੁਆਰਾ ਉਹਨਾਂ ਨੇ ਕਿਹਾ ਵੀ ਉਹ ਸਵਿਟਜ਼ਰਲੈਂਡ ਦੇ ਵਿੱਚ ਘੁੰਮ ਫਿਰ ਰਿਹਾ ਆ, ਜਦ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਉਹਦੀਆਂ ਆਪਣੀਆਂ ਸਮੱਸਿਆਵਾਂ ਬਣਾਈਆਂ ਹੋਈਆਂ ਆ ਉਹਨੂੰ ਫਿਕਸ ਕਰਨ ਦੀ ਬਜਾਏ ਇੱਥੇ ਘੁੰਮਣ ਫਿਰਨ ਜਿਹੜਾ ਗਵਰਨਰ ਨਿਊਸਮ ਆ ਉੱਥੇ ਪਹੁੰਚੇ ਹੋਏ ਹੈਗੇ ਆ। ਸੋ ਗਵਰਨਰ ਨਿਊਸਮ ਨੂੰ ਝਟਕਾ ਮਿਲਿਆ ਆ। ਜਿਹੜਾ ਬੋਲਣਾ ਸੀਗਾ ਟਰੰਪ ਹੋਣਾ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਣਾ ਸੀ, ਉਹ ਕਹਿੰਦੇ ਆ ਉਹ ਇਹ ਦਾਅਵਾ ਕਰ ਰਿਹਾ ਵੀ ਵਾਈਟ ਹਾਊਸ ਨੇ ਕੈਂਸਲ ਕਰਵਾ ਦਿੱਤਾ। ਜੀ। ਅਗਲੀ ਖਬਰ ਵੱਲ ਚੱਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਹਿੰਦੇ ਵੀ ਇੱਕ ਬੰਦੇ ਦੇ ਉੱਤੇ ਜਿਹੜੇ ਆ ਇਹ ਇੱਕ ਬੰਦੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਹੈਗੀਆਂ। ਤੇ ਹੁਣ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਵਾਪਰਿਆ। ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲੇ ਇਹ ਕਹਿ ਰਹੇ ਆ ਕੰਪਟਨ ਸ਼ਹਿਰ ਦੇ ਵਿੱਚ ਇੱਕ ਬੰਦੇ ਨੇ ਉਹਨਾਂ ਦੇ ਉੱਤੇ ਕਾਰ ਚੜਾਉਣ ਦੇ ਲਈ ਤੇਜ਼ੀ ਦੇ ਨਾਲ ਉਹਨਾਂ ਵੱਲ ਨੂੰ ਆਇਆ, ਜਿਸ ਟਾਈਮ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਹੈਗੀਆਂ। ਸਪੋਕਸਪਰਸਨ ਜੋ DHS ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਵੈਡਨਸਡੇ ਸਵੇਰੇ ਇਹ ਸਾਰਾ ਕੁਝ ਵਾਪਰਿਆ ਕੰਪਟਨ ਜੋ ਸ਼ਹਿਰ ਹੈਗਾ ਤੇ ਜਿੱਥੇ ਕਿ ਉਹ ਇੱਕ ਟਾਰਗੇਟਡ ਆਪਰੇਸ਼ਨ ਕਰ ਰਹੇ ਸੀ ਵਾਇਲੈਂਟ ਕ੍ਰਿਮੀਨਲ ਇਲੀਗਲ ਏਲੀਅਨ ਨੂੰ, ਜੋ ਕਿ ਐਲ ਸੈਲਵਾਡੋਰ ਦਾ ਰਹਿਣ ਵਾਲਾ ਆ, ਵਿਲੀਅਮ ਜਿਵਾਰਡੋ ਮੋਰਾਨ ਕਾਰਵਾਲੋ। ਉਸ ਨੂੰ ਉਹਨਾਂ ਨੇ ਅਰੈਸਟ ਕਰਨਾ ਸੀ ਕਿਉਂਕਿ ਉਹ ਹਿਊਮਨ ਸਮਗਲਿੰਗ ਦੇ ਵਿੱਚ ਇਨਵੋਲਵ ਸੀਗਾ ਤੇ 2 ਦੀਆਂ ਪਹਿਲਾਂ ਦੀਆਂ ਵੀ ਅਰੈਸਟ ਸੀਗੀਆਂ। ਤੇ ਇਹ ਇਸੇ ਤਰ੍ਹਾਂ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸਨੇ ਗੱਡੀ ਉੱਥੋਂ ਭਜਾ ਕੇ ਤੇ ਇੱਕ ਆਫੀਸਰ ਦੇ ਉੱਤੋਂ ਰਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ। ਕਹਿੰਦੇ ਕ੍ਰਿਮੀਨਲ ਇਲੀਗਲ ਏਲੀਅਨ ਨੂੰ ਬਾਅਦ ਦੇ ਵਿੱਚ ਅਰੈਸਟ ਕਰ ਲਿਆ ਗਿਆ ਤੇ ਇੱਕ DHS ਦਾ ਜੋ ਆਫੀਸਰ ਸੀ, CBP ਆਫੀਸਰ, ਉਹਦੇ ਜਿਹੜੀ ਆ ਸੱਟਾਂ ਵੀ ਲੱਗੀਆਂ ਹੈਗੀਆਂ। ਤੇ ਕ੍ਰਿਮੀਨਲ ਜਿਹੜਾ ਇਲੀਗਲ ਏਲੀਅਨ ਸੀ, ਕਹਿੰਦੇ ਭਈ ਉਹ ਪਹਿਲਾਂ ਤੁਰ ਕੇ ਭੱਜਣ ਲੱਗਾ ਪਰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ ਆ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਲੋਕਲ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਹੈਗੀ ਆ, ਇਕੱਲੇ ਆਈਸ ਵਾਲਿਆਂ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਪਰ ਦੂਸਰੇ ਪਾਸੇ DHS ਦੇ ਸਪੋਕਸਪਰਸਨ ਇਹ ਕਹਿ ਰਹੇ ਆ ਵੀ ਸਾਡੇ ਆਫੀਸਰਸ ਦੇ ਉੱਤੇ 3200% ਇਨਕਰੀਜ਼ ਹੋਇਆ ਵਹੀਕਲ ਅਟੈਕਸ ਦੇ ਵਿੱਚ। ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਕਿਹਾ ਵੀ ਸਾਨੂੰ ਪਤਾ ਨਹੀਂ ਇਸ ਇਨਸੀਡੈਂਟ ਦਾ ਜੋ ਵਾਪਰਿਆ 2400 ਬਲਾਕ ਆਫ 126 ਸਟਰੀਟ, ਜੋ ਕਿ ਅਨਇਨਕਾਰਪੋਰੇਟਡ ਲਾਸ ਐਂਜਲਸ ਦਾ ਏਰੀਆ ਹੈਗਾ ਆ। ਇਹ ਸੈਂਚੁਰੀ ਸਟੇਸ਼ਨ ਡਿਪਟੀਜ਼ ਜਦੋਂ ਰਿਕੁਐਸਟ ਕੀਤੇ ਗਏ ਉਹ ਟ੍ਰੈਫਿਕ ਕੰਟਰੋਲ ਦੇ ਉੱਤੇ ਉਹ ਉੱਥੇ ਪਹੁੰਚੇ ਤੇ ਪਰ ਉਹ ਇਸ ਇਨਸੀਡੈਂਟ ਦੇ ਵਿੱਚ ਕਿਸੇ ਤਰ੍ਹਾਂ ਇਨਵੋਲਵ ਨਹੀਂ ਸੀ। ਓਨਲੀ DHS ਤੇ ਜਿਸ ਬੰਦੇ ਨੂੰ ਫੜਨ ਆਏ ਸੀ ਉਹ ਹੀ ਇਨਵੋਲਵ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਤਕਰੀਬਨ 31,000 ਕਾਈਜ਼ਰ ਪਰਮਾਨੈਂਟੇ ਦੇ ਨਰਸਿਸ ਤੇ ਹੈਲਥ ਪ੍ਰੋਫੈਸ਼ਨਲ ਕੈਲੀਫੋਰਨੀਆ ਤੇ ਹਵਾਈ ਦੇ ਵਿੱਚ ਉਹਨਾਂ ਨੇ ਓਪਨ ਐਂਡਡ ਸਟ੍ਰਾਈਕ ਹੜਤਾਲ ਉਸ ਦਾ ਐਲਾਨ ਕੀਤਾ ਆ। ਕਹਿੰਦੇ ਵੀ ਇਹ ਹੜਤਾਲ 26 ਜਨਵਰੀ ਨੂੰ ਸ਼ੁਰੂ ਕਰਨ ਜਾ ਰਹੇ ਆ। ਕਹਿੰਦੇ ਵੀ ਇਹਨਾਂ ਨਰਸਿਸ ਤੇ ਹੈਲਥ ਪ੍ਰੋਫੈਸ਼ਨਲ ਦਾ ਇਹ ਕਹਿਣਾ ਆ ਵੀ ਅਨਸੇਫ ਸਟਾਫਿੰਗ ਲੈਵਲ ਨੇ, ਵੀ ਬਹੁਤ ਘੱਟ ਇਹਨਾਂ ਨੇ ਮੁਲਾਜ਼ਮ ਜਿਹੜੇ ਰੱਖੇ ਹੋਏ ਆ, ਜਿਸ ਕਰਕੇ ਕੰਮ ਔਖਾ ਆ। ਤਨਖਾਹਾਂ ਘੱਟ ਨੇ ਤੇ ਰਿਟਾਇਰਮੈਂਟ ਦੀ ਕੋਈ ਸਿਕਿਉਰਿਟੀ ਦੀ ਗਰੰਟੀ ਜਿਹੜੀ ਇਸ ਦੇ ਵਿੱਚ ਨਹੀਂ ਆ। ਦਰਜਨ ਤੋਂ ਵੱਧ ਕਾਈਜ਼ਰ ਦੇ ਜਿਹੜੀ ਲੋਕੇਸ਼ਨਸ ਆ ਇਹਨਾਂ ਦੇ ਉੱਤੇ ਅਸਰ ਪੈ ਸਕਦਾ ਆ। ਕਹਿੰਦੇ ਵੀ ਕੰਟਰੈਕਟ ਐਗਰੀਮੈਂਟਸ ਹੁਣ ਅੱਗੇ ਦੁਬਾਰਾ ਜਿਹੜੀਆਂ ਉਹ ਹੋਣਗੀਆਂ। ਯੂਨਾਈਟਿਡ ਨਰਸ ਐਸੋਸੀਏਸ਼ਨ ਆਫ ਕੈਲੀਫੋਰਨੀਆ, ਯੂਨੀਅਨ ਆਫ ਹੈਲਥ ਕੇਅਰ ਪ੍ਰੋਫੈਸ਼ਨਲ, ਇਹਨਾਂ ਨੇ ਜਿਹੜੇ ਹੜਤਾਲ ਦਾ ਨੋਟਿਸ ਆ ਉਹ ਜਾਰੀ ਕੀਤਾ। ਕੁੱਲ ਮਿਲਾ ਕੇ 31,000 ਜਿਹੜੇ ਮੁਲਾਜ਼ਮ ਨੇ ਇਹਨਾਂ ਦੋਨਾਂ ਐਸੋਸੀਏਸ਼ਨਾਂ ਦੇ ਨਾਲ ਜੁੜੇ ਹੋਏ ਨੇ। ਸੋ ਇਹ ਕਾਈਜ਼ਰ ਨੇ ਉੱਦਾਂ 21.5% ਵੇਜ ਇਨਕਰੀਜ਼
ਅਗਲੇ 4 ਸਾਲਾਂ ਦੇ ਵਿੱਚ ਉਸ ਨੂੰ ਆਫਰ ਜਿਹੜਾ ਉਹ ਕੀਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹ ਹੁਣ ਤੱਕ ਦਾ ਸਾਡਾ ਸਭ ਤੋਂ ਸਟਰੋਂਗੈਸਟ ਆਫਰ ਹੈਗਾ ਆ। ਸੋ ਕਹਿੰਦੇ ਵੀ ਇੰਪੈਕਟ ਇਸ ਦਾ ਕਾਫੀ ਜ਼ਿਆਦਾ ਅਸਰ ਜਿਹੜਾ ਉਹ ਹਰਜੋਤ ਸਿੰਘ ਜੀ ਪੈ ਸਕਦਾ ਆ ਕਿਉਂਕਿ ਦਰਜਨ ਤੋਂ ਵੱਧ ਹਸਪਤਾਲਾਂ ਦੇ ਵਿੱਚ ਜੇ ਨਰਸਿਸ ਹੈਲਥ ਪ੍ਰੋਫੈਸ਼ਨਲ ਕੰਮ ਨਹੀਂ ਕਰਨਗੇ, ਹੜਤਾਲ ਤੇ ਹੋਣਗੇ, ਤਾਂ ਓਬਵੀਅਸਲੀ ਅਸਰ ਤਾਂ ਪੈਣਾ ਹੀ ਪੈਣਾ ਆ। ਇਸ ਹੜਤਾਲ ਉਦੋਂ ਆ ਰਹੀ ਆ ਜਦ ਨਵੰਬਰ 2025 ਦੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਨਰਸਿਸ ਦੇ ਦੁਆਰਾ ਤਕਰੀਬਨ 25,000 ਜਿਹੜੇ EMPLOYEE ਆ ਉਹਨਾਂ ਨੇ ਵੀ ਉਦੋਂ ਉੱਥੇ ਸਟ੍ਰਾਈਕ ਕੀਤੀ ਸੀ। ਇਹ ਸਟ੍ਰਾਈਕ ਉਹਦੇ ਨਾਲੋਂ ਉੱਦਾਂ ਵੱਖਰੀ ਆ, ਪਰ ਓਪਨ ਐਂਡਡ ਸਟ੍ਰਾਈਕ ਨੋਟਿਸ ਜਿਹੜਾ ਇਹਨਾਂ ਦੇ ਦੁਆਰਾ ਜਿਹੜਾ ਉਹ ਜਾਰੀ ਜਿਹੜਾ ਉਹ ਕਰ ਦਿੱਤਾ ਗਿਆ ਆ। 15 ਜਨਵਰੀ ਨੂੰ ਇਹਨਾਂ ਨੇ ਇਹ ਨੋਟਿਸ ਦਿੱਤਾ ਆ। 10 ਦਿਨ ਦਾ ਜਿਹੜਾ ਸਟ੍ਰਾਈਕ ਨੋਟਿਸ ਜਿਹੜਾ ਉਹ ਕਾਈਜ਼ਰ ਪਰਮਾਨੈਂਟੇ ਦੇ ਐਗਜ਼ੈਕਟਿਵਸ ਨੂੰ ਜਾਰੀ ਕਰ ਦਿੱਤਾ ਗਿਆ ਆ ਇਹਨਾਂ 31,000 ਫਰੰਟ ਲਾਈਨ RNs ਹੈਲਥ ਪ੍ਰੋਫੈਸ਼ਨਲਸ ਦੇ ਦੁਆਰਾ। ਕੈਲ ਮੈਟਰਸ ਇਹ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਨਵਾਂ ਆਈਸ ਦਾ ਸੈਂਟਰ ਆ ਉੱਥੇ 1400 ਦੇ ਕਰੀਬ ਡਿਟੇਨੀਜ਼ ਰੱਖੇ ਹੋਏ ਹੈਗੇ ਆ। ਆਪਣੇ ਦੋ ਸੈਨੇਟਰ ਐਡਮ ਸ਼ਿਫ ਤੇ ਐਲੈਕਸ ਪਡੀਆ ਦੋਨਾਂ ਨੇ ਉਸ ਲੋਕੇਸ਼ਨ ਨੂੰ ਵਿਜ਼ਿਟ ਕੀਤਾ ਹੈਗਾ। ਇਹ ਕੈਲੀਫੋਰਨੀਆ ਸਿਟੀ ਦੇ ਵਿੱਚ ਨਵੀਂ ਜੇਲ੍ਹ ਬਣਾਈ ਗਈ ਆ ਜੋ ਕਿ 100 ਮੀਲ ਨਾਰਥ ਆਫ ਲਾਸ ਐਂਜਲਸ ਦੇ ਵਿੱਚ ਹੈਗੀ ਆ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੈਸਿਲਿਟੀਜ਼ ਹੈਗੀ ਆ ਉਹਨਾਂ ਨੂੰ ਡਿਫਰੈਂਟ ਕਾਂਗਰਸਮੈਨ ਜਾਂ ਸੈਨੇਟਰ ਵਿਜ਼ਿਟ ਕਰਦੇ ਰਹਿੰਦੇ ਵੀ ਉੱਥੇ ਕੰਡੀਸ਼ਨਸ ਕਿੱਦਾਂ ਦੀ ਆ। ਪਿਛਲੇ ਦਿਨਾਂ 'ਚ ਰੋ ਖੰਨੇ ਨੇ ਬੇਕਰਸਫੀਲਡ ਵਾਲੇ ਏਰੀਏ 'ਚ ਵਿਜ਼ਿਟ ਕੀਤਾ ਸੀ। ਜੋ ਇਹ ਕੈਲੀਫੋਰਨੀਆ ਸਿਟੀ ਦਾ ਡਿਟੈਂਸ਼ਨ ਫੈਸਿਲਿਟੀ ਆ ਇਹ ਵੀ ਇੱਕ ਪ੍ਰਾਈਵੇਟ ਕੰਪਨੀ ਆ, ਪ੍ਰਿਜ਼ਨ ਕੰਪਨੀ ਕੋਰ ਸਿਵਿਕ ਮਹਾਵੀ ਡੈਜ਼ਰਟ ਦੇ ਬਿਲਕੁਲ ਵਿਚਕਾਰ ਆ ਜਿੱਥੇ ਇਹ ਜੇਲ੍ਹ ਬਣਾਈ ਹੋਈ ਆ। ਅਗਸਤ ਮਹੀਨੇ 'ਚ ਖੋਲੀ ਗਈ ਸੀ। ਇਹਦੀ ਕਪੈਸਿਟੀ ਕਹਿੰਦੇ 2650 ਡਿਟੇਨੀਜ਼ ਦੀ ਆ। ਆਲਰੇਡੀ 1400 ਡਿਟੇਨੀਜ਼ ਉੱਥੇ ਰੱਖੇ ਗਏ ਹੈਗੇ ਆ। ਸੋ ਓਵਰਆਲ ਡਿਟੇਨੀਜ਼ ਦੀ ਗਿਣਤੀ 70,000 ਦੇ ਕਰੀਬ ਹੋ ਚੁੱਕੀ ਹੈਗੀ ਆ। ਐਡਮ ਸ਼ਿਪ ਉਹਨਾਂ ਨੇ ਇਹ ਕਿਹਾ ਵੀ ਇੱਕ ਅਫਗਾਨਿਸਤਾਨ ਦਾ ਰਹਿਣ ਵਾਲਾ ਬੰਦਾ ਸੀ ਉੱਥੇ। ਉਹਨੇ ਇਹ ਕਿਹਾ ਵੀ ਜੇ ਮੈਨੂੰ ਵਾਪਸ ਭੇਜਿਆ ਗਿਆ ਤੇ ਮੈਨੂੰ ਤਾਲਿਬਾਨਾਂ ਨੇ ਉੱਥੇ ਮਾਰ ਦੇਣਾ ਹੈਗਾ ਤੇ ਉੱਥੇ ਜਿਹੜੀ ਜੇਲ੍ਹ ਦੇ ਵਿੱਚ ਜਿਹੜੀ ਕੰਡੀਸ਼ਨ ਆ ਉਹ ਵੀ ਵਾਲੀ ਗੁੱਡ ਨਹੀਂ ਹੈਗੀ। ਕਹਿੰਦੇ ਵੀ ਸੀਵੇਜ ਜਿਹੜਾ ਆ ਉਹ ਸਪਿਲ ਹੁੰਦਾ ਆ, ਮੁਸ਼ਕ ਆਉਂਦਾ ਆ, ਕਿਸੇ ਤਰ੍ਹਾਂ ਦੀ ਮੈਡੀਕਲ ਦੀ ਕੋਈ ਸਪੋਰਟ ਨਹੀਂ ਹੈਗੀ। ਇਹ ਐਡਮ ਸ਼ਿਪ ਤੇ ਦੂਸਰੇ ਜਿਹੜੇ ਆਪਣੇ ਸੈਨੇਟਰ ਹੈਗੇ ਆ ਐਲੈਕਸ ਪਡੀਆ ਉਹਨਾਂ ਦੋਨਾਂ ਨੇ ਇਹ ਗੱਲ ਕਹੀ ਹੈਗੀ ਆ। ਸੋ ਓਵਰਆਲ ਹੁਣ ਤੱਕ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਦੋਂ ਆਫਿਸ ਲਿਆ ਟੇਕ ਓਵਰ ਕੀਤਾ ਸੀ 1 ਸਾਲ ਪਹਿਲਾਂ 40,000 ਦੇ ਕਰੀਬ ਲੋਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਸ ਦੇ ਵਿੱਚ ਸੀਗੇ ਉਸ ਟਾਈਮ ਦੇ ਉੱਤੇ, ਜਿਨ੍ਹਾਂ ਦੀ ਗਿਣਤੀ ਹੁਣ 70,000 ਦੇ ਕਰੀਬ ਹੋ ਚੁੱਕੀ ਹੈਗੀ ਆ। ਕਾਫੀ ਜ਼ਿਆਦਾ ਵਾਧਾ ਹੋਇਆ। ਉਹਨਾਂ 'ਚੋਂ ਬਹੁਤ ਸਾਰੇ ਲੋਕ ਡਿਪੋਰਟ ਵੀ ਕੀਤੇ ਜਾ ਰਹੇ ਆ, ਨਵੇਂ ਉੱਥੇ ਬਿਲਕੁਲ ਜਿਹੜੇ ਹੋਰ ਆ ਭੇਜੇ ਜਾ ਰਹੇ ਹੈਗੇ ਆ। ਪਿਛਲੇ ਮਹੀਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇੱਕ ਲੈਟਰ ਵੀ ਲਿਖਿਆ ਸੀ ਦਸੰਬਰ 19 ਨੂੰ ਕ੍ਰਿਸਟੀ ਨੋਇਮ ਉਹਨਾਂ ਨੂੰ ਪਈ ਜੋ ਕੰਡੀਸ਼ਨਸ ਨਵੀਂ ਇਹ ਜੇਲ੍ਹ ਦੇ ਵਿੱਚ ਹੈਗੀਆਂ ਕੈਲੀਫੋਰਨੀਆ ਸਿਟੀ ਫੈਸਿਲਿਟੀ ਦੇ ਵਿੱਚ ਉਹ ਵਾਲੀਆਂ ਗੁੱਡ ਨਹੀਂ ਹੈਗੀਆਂ। ਅਟਾਰਨੀ ਜਨਰਲ ਰੌਬ ਬੌਂਟਾ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਤੁਸੀਂ ਪਰਮਾਨੈਂਟਲੀ ਖੋਲੀ ਹੈਗੀ ਆ ਪਰ ਤੁਹਾਡੇ ਕੋਲ ਤੁਸੀਂ ਪ੍ਰਪੇਅਰ ਨਹੀਂ ਹੈਗੇ ਜੋ ਨਵੀਂ ਪੋਪੂਲੇਸ਼ਨ ਉੱਥੇ ਆਣੀ ਆ ਉਹਨੂੰ ਹੈਂਡਲ ਕਰਨ ਦੇ ਲਈ। ਸੋ ਨਵੰਬਰ ਦੇ ਮਹੀਨੇ ਦੇ ਵਿੱਚ ਕੁਝ ਡਿਟੇਨੀਜ਼ ਨੇ ਸੂ ਵੀ ਕੀਤਾ ਸੀ ਫੈਸਿਲਿਟੀਜ਼ ਨੂੰ ਵੀ ਉੱਥੇ ਸੀਵੇਜ ਲੀਕਸ ਹੁੰਦੇ ਆ, ਇਨਸੈਕਟ ਇਨਫੈਸਟੇਸ਼ਨ ਆ ਤੇ ਡਿਟੇਨੀਜ਼ ਜਿਹੜੇ ਆ ਉਹਨਾਂ ਨੂੰ ਪ੍ਰੋਪਰ ਮੈਡੀਕਲ ਅਟੈਂਸ਼ਨ ਜਿਹੜੀ ਆ ਨਹੀਂ ਮਿਲ ਰਹੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ ਸੈਨੋਜ਼ੇ ਦੇ ਵਿੱਚ ਇੱਕ ਕਾਰ ਜੈਕਿੰਗ ਚੇਜ਼ ਦੇ ਦਰਮਿਆਨ ਜਿਹੜਾ ਸੈਨੋਜ਼ੇ ਦਾ ਪੁਲਿਸ ਅਫਸਰ ਆ ਉਸ ਤੇ ਵੀ ਗੋਲੀ ਲੱਗੀ ਆ। ਹੁਣ ਲੇਟੈਸਟ ਰਿਪੋਰਟ ਇਹ ਆ ਰਹੀ ਹੈ ਵੀ ਸਸਪੈਕਟ ਜਿਸ ਦੇ ਉੱਤੇ ਇਹ ਕਥਿਤ ਸ਼ੱਕ ਸੀਗਾ ਵੀ ਇਸਨੇ ਗੱਡੀ ਜਿਹੜੀ ਚੋਰੀ ਕੀਤੀ ਆ ਉਸ ਦੀ ਮੌਤ ਹੋ ਚੁੱਕੀ ਆ। ਹਰੇ ਰੰਗ ਦੀ ਜਿਹੜੀ ਕਾਰਬੇਟ ਗੱਡੀ ਆ ਉਹ ਸੈਨੋਜ਼ੇ ਦੇ ਵਿੱਚ ਕਾਰਜੈਕ ਕੀਤੀ ਗਈ, ਚੋਰੀ ਜਿਹੜੀ ਉਹ ਕੀਤੀ ਗਈ। ਵਹੀਕਲ ਦੇ ਟਰੈਕਿੰਗ ਸਿਸਟਮ ਨੂੰ ਵਰਤੋਂ ਕਰਦੇ ਹੋਏ ਉਸ ਨੂੰ ਬਾਅਦ ਦੇ ਵਿੱਚ ਲੋਕੇਟ ਕਰ ਲਿਆ ਗਿਆ। ਮਲਟੀ ਏਜੰਸੀ ਪਰਸਿਊਟ ਜਿਹੜਾ ਉਹ ਵਾਪਰਿਆ ਸੈਨ ਬਨੀਟੋ ਕਾਉਂਟੀ ਦੇ ਵਿੱਚ ਵੀ ਕਹਿੰਦੇ ਵੀ ਇੱਕ ਵਾਰੀ ਇਹ ਗੱਡੀ ਚੋਰੀ ਕਰਕੇ ਜਿਹੜਾ ਲੈ ਕੇ ਜਾ ਰਿਹਾ ਸੀ ਉਹ ਭੱਜਿਆ ਤੇ ਸੈਨੋਜ਼ੇ ਪੁਲਿਸ ਨੇ ਹੁਣ ਕਨਫਰਮ ਕੀਤਾ ਵੀ ਕਾਰ ਜੈਕਿੰਗ ਸਸਪੈਕਟ ਆ ਉਸ ਦੀ ਮੌਤ ਹੋ ਚੁੱਕੀ ਆ। ਹੋਲਿਸਟਰ ਦੀ ਪੁਲਿਸ ਡਿਪਾਰਟਮੈਂਟ ਦੀ ਵੀ ਇਸ ਦੇ ਵਿੱਚ ਮਦਦ ਜਿਹੜੀ ਉਹ ਲਈ ਗਈ ਆ। ਸੋ ਸੈਨੋਜ਼ੇ ਪੁਲਿਸ ਨੇ ਸ਼ੁਰੂਆਤ ਕੀਤੀ ਸੀ, ਬਾਅਦ ਦੇ ਵਿੱਚ ਹੋਲਿਸਟਰ ਦੇ ਵਿੱਚ ਦਾਖਲ ਹੋਇਆ ਤੇ ਹੋਲਿਸਟਰ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ
ਵੀ ਤਕਰੀਬਨ 3 ਕੁ ਵਜੇ ਵੀ ਇਹਦੇ ਵਿੱਚ ਗਨ ਫਾਇਰ ਹੋਈ ਆ, ਜਿਸ ਤੋਂ ਬਾਅਦ ਦੇ ਵਿੱਚ ਸਸਪੈਕਟ ਆ ਉਸ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਹ ਜਿਹੜੀ ਆ ਇਸ ਟਾਈਮ ਲੇਟੈਸਟ ਰਿਪੋਰਟ ਆ ਰਹੀ ਆ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੇ ਡੈਮੋਕ੍ਰੇਟਸ ਆ ਉਹ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਨੂੰ ਬਲੌਕ ਕਰਨ ਦੇ ਲਈ ਇੱਕ ਨਵਾਂ ਬਿੱਲ ਕੱਲ ਸਵੇਰੇ ਲੈ ਕੇ ਆ ਸਕਦੇ ਹੈਗੇ ਆ। ਸਪੈਂਡਿੰਗ ਬਿੱਲ ਸੈਟ ਟੂ ਵੋਟ ਥਰਸਡੇ ਐਂਡ ਇਟਸ ਨਾਟ ਕਲੀਅਰ ਇਫ ਇਟ ਵਿਲ ਹੈਵ ਇਨਫ ਸਪੋਰਟਸ ਟੂ ਪਾਸ। ਸੋ ਇਹ ਪਤਾ ਨਹੀਂ ਵੀ ਹੁਣ ਇੰਨੀ ਸਪੋਰਟ ਹੈਗੀ ਵੀ ਆ ਇਹਨਾਂ ਦੇ ਕੋਲ ਪਾਸ ਕਰਨ ਦੇ ਲਈ ਕਿ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਸ ਏਜੰਟਸ ਆਲਰੇਡੀ ਮਿਨੇਸੋਟਾ ਨੂੰ ਭੇਜ ਦਿੱਤੇ ਗਏ ਆ ਕ੍ਰੈਕਡਾਊਨ ਕਰਨ ਦੇ ਲਈ। ਇਹ ਇੱਕ ਵਨ ਆਫ ਦਾ ਲਾਰਜੈਸਟ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟ ਆ ਏਜੰਸੀ ਦੀ ਹਿਸਟਰੀ ਦੇ ਵਿੱਚ। ਜਦੋਂ ਤੋਂ ਹੀ 37 ਸਾਲਾਂ ਦੀ ਓਲਡ ਰੇਨੇ ਗੁੱਡ ਦੀ ਮੌਤ ਹੋਈ ਆ ਆਈਸ ਏਜੰਟਸ ਦੀ ਗੋਲੀਆਂ ਨਾਲ, ਉਹ ਤੋਂ ਬਾਅਦ ਮਿਨੇਸੋਟਾ ਦੇ ਵਿੱਚ, ਮਿਨੀਐਪੋਲਿਸ 'ਚ, ਸੇਂਟ ਪਾਲ 'ਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਤੇ ਝੜਪਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ ਆ। ਆਈਸ ਏਜੰਟਸ ਨੇ ਆਪਣੀ ਪ੍ਰੈਜ਼ੈਂਸ ਪੂਰੇ ਮੁਲਕ ਦੇ ਵਿੱਚ ਵਧਾਈ ਹੋਈ ਆ ਪਿਛਲੇ ਸਾਲ ਤੋਂ ਹੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਹੋਮਲੈਂਡ ਸਿਕਿਉਰਿਟੀ ਦੀ ਕ੍ਰਿਸਟੀ ਨੋਇਮ ਹੋਣਾ ਨੇ ਇਹ ਕਿਹਾ ਆ ਵੀ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਵੀ ਜਿੰਨੇ ਵੀ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਉਹਨਾਂ ਨੂੰ ਭੇਜਣਾ। ਹਾਲਾਂਕਿ ਜੋ ਸਰਵੇ ਆਏ ਆ ਉਹਨਾਂ ਦੇ ਮੁਤਾਬਕ 70% ਦਾ ਕਿਸੇ ਤਰ੍ਹਾਂ ਦਾ ਵੀ ਕਿਸੇ ਕ੍ਰਿਮੀਨੈਲਿਟੀ ਦੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ। ਹਾਲਾਂਕਿ ਕਈ ਯੂਐਸ ਦੇ ਸਿਟੀਜ਼ਨ ਵੀ ਅਰੈਸਟ ਕੀਤੇ ਗਏ ਆ, ਬਾਅਦ ਦੇ ਵਿੱਚ ਫਿਰ ਆਈਸ ਵਾਲਿਆਂ ਨੂੰ ਉਹ ਛੱਡਣੇ ਪਏ। ਸੋ ਜਨਵਰੀ 30 ਡੈਡਲਾਈਨ ਹੈਗੀ ਆ ਫੰਡਿੰਗ ਦਾ ਗਵਰਨਮੈਂਟ। ਉਹ ਤੋਂ ਪਹਿਲਾਂ ਜੋ ਡੈਮੋਕ੍ਰੇਟਸ ਆ ਉਹ ਜ਼ੋਰ ਲਾ ਰਹੇ ਆ ਤੇ ਇਸ ਦੀ ਫੰਡਿੰਗ ਜਿਹੜੀ ਆ ਆਈਸ ਦੀ ਰੋਕੀ ਜਾਵੇ ਜਾਂ ਇਸ ਨੂੰ ਵਧਾਇਆ ਨਾ ਜਾਵੇ। ਕਹਿੰਦੇ ਵੀ $64.4 ਬਿਲੀਅਨ ਹੋਮਲੈਂਡ ਸਿਕਿਉਰਿਟੀ ਨੂੰ, ਜਿਹਦੇ ਵਿੱਚ $10 ਬਿਲੀਅਨ ਹੋਰ ਆਈਸ ਦੇ ਲਈ ਆ। ਸੋ ਇੰਨਾ ਮਨੀ ਉਹਨਾਂ ਦੇ ਕੋਲ ਹੈਗਾ ਆ। ਇਸੇ ਕਰਕੇ ਜੋ ਉਹ ਵੱਡੀ ਗਿਣਤੀ ਦੇ ਵਿੱਚ ਆਈਸ ਦੇ ਏਜੰਟਸ ਆ ਉਹਨਾਂ ਨੂੰ ਹਾਇਰ ਵੀ ਕਰ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਕਰਦੇ ਜਾਈਏ। ਯੂਐਸ ਦੇ 180 ਮਿਲੀਅਨ ਲੋਕਾਂ ਨੂੰ ਹੁਣ ਵੈਦਰ ਅਲਰਟ ਦੇ ਅੰਡਰ ਰੱਖਿਆ ਗਿਆ ਆ। ਵਾਰਨਿੰਗਸ ਜਿਹੜੀਆਂ ਉਹ ਦਿੱਤੀਆਂ ਗਈਆਂ ਆ ਕਿਉਂਕਿ ਬਹੁਤ ਹੀ ਵੱਡਾ ਇੱਕ ਵਿੰਟਰ ਸਟਾਰਮ ਈਸਟ ਕੋਸਟ, ਮਿਡਵੈਸਟ ਤੋਂ ਲੈ ਕੇ ਈਸਟ ਕੋਸਟ ਤੱਕ ਜਿਹੜਾ ਉਹ ਆ ਰਿਹਾ। ਇੱਥੋਂ ਤੱਕ ਕਿ ਸਦਰਨ ਜਿਹੜੇ ਸੂਬੇ ਜਿਨ੍ਹਾਂ ਵਿੱਚ ਟੈਕਸਸ ਵੀ ਹੈਗਾ ਆ, ਉੱਥੇ ਵੀ ਇੱਕ ਵਾਰੀ ਫਿਰ ਬਰਫ਼ਬਾਰੀ ਪੈਣ ਦੀ ਸੰਭਾਵਨਾ ਬਣੀ ਪਈ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨ ਕੀਤਾ ਆ ਵੀ ਬਹੁਤ ਹੀ ਭਾਰੀ ਜਿਹੜੀ ਬਰਫ਼, ਸਲੀਟ ਤੇ ਫਰੀਜ਼ਿੰਗ ਰੇਨ ਜਿਹੜੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਆਵੇਗੀ। ਇਹਦੇ ਨਾਲ ਕਹਿੰਦੇ ਵੀ ਇਹ ਕੈਟਾਸਟ੍ਰੋਫਿਕ ਸਾਬਤ ਹੋ ਸਕਦੀ ਆ। ਅੱਜ ਤੋਂ ਕੁਝ ਵੇਲੇ ਪਹਿਲਾਂ ਟੈਕਸਸ ਦੇ ਵਿੱਚ ਫਰਵਰੀ ਦੇ ਦਿਨ ਸੀਗੇ ਵੀ ਉਦੋਂ ਇੱਕ ਵਿੰਟਰ ਸਟਾਰਮ ਆਇਆ ਸੀ ਜਦੋਂ ਉੱਥੇ ਬਿਜਲੀ ਜਿਹੜੀ ਉਹ ਚੱਲੀ ਨਾ ਚੱਜ ਨਾਲ, ਲੋਕ ਹੀਟਿੰਗ ਤੋਂ ਵਾਂਝੇ ਰਹਿ ਗਏ ਤੇ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ। ਸੋ ਕਹਿੰਦੇ ਵੀ ਅਜੇ ਅਮਰੀਕਨ ਲੋਕ ਪੁਰਾਣੀ ਪਈ ਜਿਹੜੀ ਅਜੇ ਬਰਫ਼ ਆ ਪਿਛਲੇ ਹਫ਼ਤਿਆਂ ਦੇ ਵਿੱਚ ਉਹਦੇ ਤੋਂ ਹੀ ਅਜੇ ਉੱਭਰ ਹੀ ਰਹੇ ਸੀ। ਇੱਕ ਹੁਣ ਦੁਬਾਰਾ ਜਿਹੜਾ ਇੱਕ ਵਿੰਟਰ ਸਟਾਰਮ ਆ ਉਸਨੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਫਿਰ ਅੱਜ ਜਿਹੜਾ ਉਹ ਝੰਬਣਾ ਹੈਗਾ ਆ। ਅੱਜ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਜਿਹੜੇ ਟੈਡ ਕਰੂਜ਼ ਆ ਟੈਕਸਸ ਦੇ ਸੈਨੇਟਰ, ਉਹ ਐਲਏ ਨੂੰ ਕੈਲੀਫੋਰਨੀਆ ਨੂੰ ਆਉਂਦੇ ਹੋਏ ਨਜ਼ਰ ਜਿਹੜੇ ਉਹ ਆਏ ਤੇ ਲੋਕਾਂ ਨੇ ਮਜ਼ਾਕ ਫਿਰ ਉਡਾਇਆ। ਪਿਛਲੀ ਵਾਰ ਜਦ ਵਿੰਟਰ ਸਟਾਰਮ ਆਇਆ ਸੀ ਇਹ ਕੈਨਕਨ ਮੈਕਸੀਕੋ ਚਲੇ ਗਏ ਸੀਗੇ ਤੇ ਕਹਿੰਦੇ ਵੀ ਹੁਣ ਜਦੋਂ ਦੁਬਾਰਾ ਵਿੰਟਰ ਸਟਾਰਮ ਆਉਣ ਲੱਗਾ ਟੈਕਸਸ ਤੇ ਇੱਕ ਵਾਰੀ ਫਿਰ ਟੈਕਸਸ ਨੂੰ ਛੱਡ ਕੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਉਹ ਜਾ ਰਹੇ ਹੈਗੇ ਆ। ਪਰ ਆਮ ਅਮਰੀਕਨਸ ਨੂੰ ਜਿਨ੍ਹਾਂ ਨੂੰ ਵਿੰਟਰ ਵਾਰਨਿੰਗ ਦੇ ਵਿੱਚ ਰੱਖਿਆ ਗਿਆ ਆ, ਵਿੰਟਰ ਸਟਾਰਮ ਦੇ ਜਿਹੜੇ ਚੱਲਦੇ ਆ, ਉਹਨਾਂ ਨੂੰ ਹਰ ਇੱਕ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ, ਰਹਿਣ ਦੇ ਲਈ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਐਟਮੋਸਫੇਰਿਕ ਰਿਵਰ ਉਧਰ ਸੈਟਅਪ ਹੋ ਰਹੀ ਆ ਸਦਰਨ ਯੂਐਸ ਦੇ ਉੱਤੇ। ਸੋ ਇਹ ਕਹਿੰਦੇ ਵੀ ਕਾਫੀ ਜ਼ਿਆਦਾ ਏਅਰ ਟਰੈਵਲ ਤੇ ਹਾਈਵੇ ਟਰੈਵਲ ਨੂੰ ਵੀ ਪ੍ਰਭਾਵਿਤ ਕਰਨ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਖਾਸ ਕਰਕੇ ਉਹ ਸ਼ਹਿਰ ਜਾਂ ਉਹ ਸੂਬੇ ਜਿੱਥੇ ਸਿਆਲ ਘੱਟ ਆਉਂਦੇ, ਬਰਫ਼ਬਾਰੀ ਘੱਟ ਹੁੰਦੀ ਆ, ਉੱਥੇ ਸਭ ਤੋਂ ਜ਼ਿਆਦਾ ਮੁਸ਼ਕਿਲ ਕਹਿੰਦੀ ਆ ਉਹਨਾਂ ਲੋਕਾਂ ਨੂੰ ਆ ਸਕਦੀ ਹੈਗੀ ਆ। ਸੋ ਆਪਣੇ ਆਪ ਨੂੰ ਗਰਮ ਰੱਖਣ ਦੇ ਲਈ, ਵਾਰਮ ਰੱਖਣ ਦੇ ਲਈ ਕਹਿੰਦੇ ਵੀ ਪਹਿਲਾਂ ਹੀ ਉਪਰਾਲੇ ਕਰਕੇ ਰੱਖੋ। ਪਹਿਲਾਂ ਹੀ ਬਿਜਲੀ ਵਾਲੀਆਂ ਕੰਪਨੀਆਂ ਕਹਿ ਰਹੀਆਂ ਵੀ ਅਸੀਂ ਕੋਸ਼ਿਸ਼ ਪੂਰੀ ਰੱਖਾਂਗੇ ਵੀ ਸਾਰਾ ਕੁਝ ਜਿਹੜਾ ਗ੍ਰਿਡ ਆ ਸਾਡੇ ਚੱਲਦੇ ਜਿਹੜੇ ਉਹ ਰਹਿਣ, ਪਰ ਕਹਿੰਦੇ ਵੀ ਡਿਮਾਂਡ ਅਚਾਨਕ ਫਿਰ ਜਿਹੜੀ ਉਹ ਵੱਧ ਜਾਂਦੀ ਆ ਤਾਂ ਉਦੋਂ ਫਿਰ ਮੁਸ਼ਕਲ ਜਿਹੜੀ ਉਹ
ਆ ਸਕਦੀ ਹੈਗੀ ਆ। ਸੋ 180 ਮਿਲੀਅਨ ਤੱਕ ਜਿਹੜੇ ਲੋਕ ਆ ਵਿੰਟਰ ਸਟਾਰਮ ਦੇ ਅਧੀਨ ਜਿਹੜੇ ਆ ਉਹ ਆ ਰਹੇ ਨੇ, ਸਦਰਨ ਸਟੇਟਸ ਤੋਂ ਲੈ ਕੇ ਈਸਟ ਕੋਸਟ ਤੱਕ। ਜੀ। ਤੇ ਅਗਲੀ ਖਬਰ ਜੋ ਆ ਉਹ ਤੋਂ ਬਾਅਦ ਫਿਰ ਆਪਾਂ ਜਿਹੜੀ ਸਟਾਕ ਮਾਰਕੀਟ ਤੇ ਕਰੰਸੀ ਦੀ ਗੱਲਬਾਤ ਕਰਨੀ ਆ। ਜਾਂਦੇ-ਜਾਂਦੇ ਦੱਸਦੇ ਜਾਈਏ, ਨੇਵੀ ਐਡਮਿਰਲ ਜਿਨ੍ਹਾਂ ਨੂੰ ਹੈਗਸਤ ਨੇ ਰਿਮੂਵ ਕਰ ਦਿੱਤਾ ਸੀਗਾ, ਤੇ ਉਹਨਾਂ ਨੇ ਇਹ ਕਿਹਾ ਲਿਕੋਰ ਕਰਕੇ ਜੋ ਉਹਨਾਂ ਦਾ ਨਾਮ ਆ, ਵੀ ਉਹ ਹੁਣ ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਹੇ ਆ। ਸਾਊਥ ਕੈਰੋਲੀਨਾ ਦਾ ਫਸਟ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ। ਨੈਂਸੀ ਲਿਕੋਰ ਉਹ ਐਜ਼ ਏ ਰਜਿਸਟਰਡ ਡੈਮੋਕ੍ਰੇਟ ਹੋਣਗੇ। ਉਹਨਾਂ ਨੇ ਇਹ ਕਿਹਾ ਵੀ ਜੋ ਇਲੈਕਟਡ ਆਫੀਸ਼ੀਅਲਸ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਉਹ ਸਿਰਫ ਆਪਣੀ ਪਾਰਟੀ ਪੋਲਿਟਿਕਸ ਦੀ ਕੇਅਰ ਕਰਦੇ ਹੈਗੇ ਆ, ਕੌਂਸਟੀਟਿਊਸ਼ਨ ਦੇ ਲਈ ਨਹੀਂ ਖੜਦੇ ਹੈਗੇ। ਜੋ ਸਾਡੇ ਲੀਡਰ ਹੈਗੇ ਆ ਕਾਂਗਰਸ ਦੇ ਵਿੱਚ, ਉਹ ਸਾਡੇ ਲਈ ਕੰਮ ਨਹੀਂ ਕਰਦੇ ਹੈਗੇ। ਉਹਨਾਂ ਨੇ ਆਪਣਾ ਜਿਹੜਾ ਕਰੇਜ ਵੀ ਤੋੜ ਲਿਆ ਹੈਗਾ, ਲੋਸਟ ਕਰ ਲਿਆ ਹੈਗਾ, ਤਾਂ ਕਿ ਉਹ ਲੋਕਾਂ ਨੂੰ ਸਰਵ ਕਰ ਸਕਣ। ਸੋ ਜਿਹੜੇ ਲੋਕਾਂ ਨੂੰ ਉਹ ਰਿਪਰੈਜ਼ੈਂਟ ਕਰਦੇ ਆ, ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਯਕੀਨ ਸੀ, ਉਹ ਟੁੱਟ ਚੁੱਕਾ ਹੈਗਾ ਆ। ਹੈਗਸਤ ਨੇ ਇਹ ਕਿਹਾ, ਮੈਂ ਐਜ਼ ਏ ਨੇਵੀ ਪਾਇਲਟ ਕੰਮ ਸ਼ੁਰੂ ਕੀਤਾ ਸੀ, 30 ਸਾਲ ਦੇ ਕਰੀਬ ਮੈਂ ਨੇਵੀ ਦੇ ਵਿੱਚ ਸੇਵਾ ਕੀਤੀ ਆ, ਤੇ ਹੁਣ ਐਜ਼ ਏ ਕਾਂਗਰਸ ਵੂਮਨ ਮੈਂ ਸੇਵਾ ਕਰੂੰਗੀ। ਸੋ ਉਹ ਕੈਂਡੀਡੇਟ ਹੋਣਗੇ ਇਸ ਵਾਰੀ ਸਾਊਥ ਕੈਰੋਲੀਨਾ ਦਾ ਜੋ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ। ਜੀ, ਤੇ ਜਾਂਦੇ-ਜਾਂਦੇ ਮਾਰਕੀਟਸ ਦਾ ਹਾਲ ਜਿਹੜਾ ਹਰਜੋਤ ਸਿੰਘ ਜੀ ਉਹ ਵੀ ਸ਼ੇਅਰ ਕਰਦੇ ਜਾਈਏ। ਅੱਜ ਜਿਹੜੇ ਸਟਾਕ ਮਾਰਕੀਟ ਕੱਲ੍ਹ 850 ਪੁਆਇੰਟ ਡਿੱਗਣ ਤੋਂ ਬਾਅਦ 'ਚ ਥੋੜ੍ਹੀ ਜਿਹੀ ਇਸਨੇ ਵਾਪਸੀ ਕੀਤੀ ਆ, ਥੋੜ੍ਹੀ ਜਿਹੀ ਨਹੀਂ, ਠੀਕ ਵਾਪਸੀ ਕਰ ਗਏ ਆ। 500 ਤੇ 99 ਪੁਆਇੰਟ ਵੱਧ ਕੇ 49,077 ਤੇ ਬੰਦ ਹੋਇਆ। ਡਾਓ ਜੋਨ S&P 79 ਪੁਆਇੰਟ ਵੱਧ ਕੇ ਤੇ 6875 ਦੇ ਉੱਤੇ। ਨੈਸਡੈਕ 270 ਪੁਆਇੰਟ ਵੱਧ ਕੇ 23,225 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4800 ਤੇ $6 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ। 10 ਈਅਰ ਯੀਲਡ 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $90,034 ਤੇ ਇਥੀਰੀਅਮ $3,026 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 99 ਪੈਸੇ। $1 ਦੇ ਬਰਾਬਰ ਇੰਡੀਆ ਦੇ $91 ਤੇ 63 ਪੈਸੇ। ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।